पंजाबी रेडियो USA सुन रहे सारे ही श्रोतिਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 21 ਨਵੰਬਰ ਦਿਨ ਸੋਮਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਤੇ ਕੁਲਵਿੰਦਰ ਕੌਰ ਜੀ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੀ ਈਮੇਲ ਐਡਰੈਸ info@punjabiradiousa.com ਤੇ। ਪਹਿਲਾਂ ਚੋਣਵੀਆਂ ਖਬਰਾਂ। ਟੈਨਸੀ ਦੇ ਵਿੱਚ ਹੋਏ ਸਕੂਲ ਬੱਸ ਕ੍ਰੈਸ਼ 'ਚ 6 ਬੱਚਿਆਂ ਦੀ ਮੌਤ ਤੇ 23 ਜ਼ਖਮੀ। ਜਾਪਾਨ ਦੇ ਵਿੱਚ 7.4 ਤੀਬਰਤਾ ਦਾ ਭੂਚਾਲ, ਸੁਨਾਮੀ ਆਉਣ ਦਾ ਖਤਰਾ। ਡੈਮੋਕ੍ਰੈਟਿਕ ਪਾਰਟੀ ਦੀ ਰਿਪਰੈਜ਼ੈਂਟੇਟਿਵ ਤੁਲਸੀ ਗਬਾਰਡ ਨੇ ਟਰੰਪ ਦੇ ਨਾਲ ਮੁਲਾਕਾਤ ਕੀਤੀ। ਸੈਨ ਐਂਟੋਨੀਓ ਪੁਲਿਸ ਨੇ ਪੁਲਿਸ ਅਫਸਰ ਤੇ ਗੋਲੀ ਚਲਾਉਣ ਵਾਲੇ ਸ਼ਖਸ ਦੀ ਗ੍ਰਿਫਤਾਰੀ ਕੀਤੀ। US ਗਵਰਨਮੈਂਟ ਦੇ ਆਏ ਆਰਡਰ ਦੇ ਮੁਤਾਬਿਕ ਹੋਮਿਓਪੈਥਿਕ ਦਵਾਈ ਦੇ ਉੱਤੇ ਦੇ ਡੂ ਨਾਟ ਵਰਕ ਦਾ ਸਟicker ਲਾਉਣਾ ਹੋਊਗਾ ਜ਼ਰੂਰੀ। ਡੋਨਲਡ ਟਰੰਪ ਨੇ ਟ੍ਰਾਂਜੀਸ਼ਨ ਪ੍ਰੋਸੈਸ ਅਤੇ ਆਪਣੀ ਪਾਲਿਸੀਜ਼ ਨੂੰ ਲੈ ਕੇ ਵੀਡੀਓ ਸੋਸ਼ਲ ਮੀਡੀਆ ਤੇ ਜਾਰੀ। ਹੁਣ ਖਬਰਾਂ ਵਿਸਥਾਰ ਨਾਲ। ਟੈਨਸੀ ਦੇ ਵਿੱਚ ਇੱਕ ਸਕੂਲ ਬੱਸ ਕ੍ਰੈਸ਼ ਦੇ ਵਿੱਚ 6 ਬੱਚੇ ਮਾਰੇ ਗਏ ਅਤੇ 23 ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਕਿ ਇੱਕ ਸਕੂਲ ਬੱਸ ਚਟਨੂਗਾ ਸ਼ਹਿਰ ਦੇ ਵਿੱਚ ਇੱਕ ਘਰ ਦੇ ਵਿੱਚ ਟਕਰਾ ਗਈ, ਜਿੱਥੇ ਇਹ ਹਾਦਸਾ ਹੋਇਆ। ਹੈਮਿਲਟਨ ਕਾਉਂਟੀ ਡਿਸਟ੍ਰਿਕਟ ਅਟਾਰਨੀ ਨੀਲ ਪਿੰਗਸਟਨ ਨੇ ਮੀਡੀਆ ਨੂੰ ਦੱਸਿਆ ਕਿ 5 ਬੱਚਿਆਂ ਦੀ ਮੌਤ ਮੌਕੇ ਦੇ ਉੱਤੇ ਹੀ ਹੋ ਗਈ ਸੀ ਅਤੇ ਇੱਕ ਨੇ ਹਸਪੀਟਲ ਦੇ ਵਿੱਚ ਜਾ ਕੇ ਦਮ ਤੋੜਿਆ। ਪਿੰਗਸਟਨ ਆਫਿਸ ਤੋਂ ਆਈ ਰਿਪੋਰਟ ਦੇ ਮੁਤਾਬਿਕ ਹਜੇ ਕਈ ਬੱਚੇ ਗੰਭੀਰ ਹਾਲਤ ਦੇ ਵਿੱਚ ਹਸਪੀਟਲ ਦੇ ਵਿੱਚ ਭਰਤੀ ਹਨ। ਫਾਇਰ ਆਫੀਸ਼ੀਅਲਜ਼ ਨੇ ਦੱਸਿਆ ਕਿ ਘੱਟੋ-ਘੱਟ 35 ਸਕੂਲ ਬੱਚੇ ਇਸ ਬੱਸ ਦੇ ਵਿੱਚ ਸਵਾਰ ਸਨ ਤੇ ਇਹ ਉੱਥੋਂ ਦੇ ਲੋਕਲ ਟਾਈਮ ਤਕਰੀਬਨ 3:30 ਵਜੇ ਹਾਊਸ ਦੇ ਵਿੱਚ ਟਕਰਾ ਗਈ। ਪੁਲਿਸ ਚੀਫ ਫਰੈਡ ਫਲੈਚਰ ਨੇ ਦੱਸਿਆ ਕਿ ਬੱਸ ਦਾ ਡਰਾਈਵਰ ਪੂਰੀ ਤਰ੍ਹਾਂ ਪੁਲਿਸ ਦੇ ਨਾਲ ਜਾਂਚ ਦੇ ਵਿੱਚ ਕੋਆਪਰੇਟ ਕਰ ਰਿਹਾ ਹੈ। ਹਜੇ ਤੱਕ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਸਪੀਡ ਕਾਰਨ ਇਹ ਹਾਦਸਾ ਹੋ ਸਕਦਾ ਹੈ। ਟੈਨਸੀ ਦੇ ਗਵਰਨਰ ਬਿਲ ਹੈਜ਼ਲਮ ਨੇ ਵੀ ਇਸ ਨੂੰ ਕਾਫੀ ਦਰਦਨਾਕ ਹਾਦਸਾ ਦੱਸਦੇ ਹੋਏ ਮਦਦ ਦਾ ਭਰੋਸਾ ਦਿੱਤਾ। ਉਹਨਾਂ ਨੇ ਕਿਹਾ ਕਿ ਉਹ ਹਰ ਸੰਭਵ ਕੋਸ਼ਿਸ਼ ਕਰਨਗੇ ਅਤੇ ਜਿਸ ਵੀ ਤਰੀਕੇ ਦੇ ਨਾਲ ਉਹ ਜ਼ਖਮੀ ਬੱਚਿਆਂ ਦੀ ਮਦਦ ਕਰ ਸਕਦੇ ਹਨ ਉਹ ਕਰਨਗੇ। ਜਾਪਾਨ ਦੇ ਵਿੱਚ 7.4 ਤੀਬਰਤਾ ਦਾ ਭੂਚਾਲ ਫੁਕੂਸ਼ੀਮਾ ਸ਼ਹਿਰ ਦੇ ਨਜ਼ਦੀਕ ਆਇਆ ਤੇ ਸੁਨਾਮੀ ਆਉਣ ਦਾ ਅਲਰਟ ਜਾਰੀ ਕੀਤਾ ਗਿਆ। ਜਾਪਾਨ ਦੇ ਲੋਕਲ ਸਮੇਂ 6 ਵਜੇ ਮੈਟਰੋਲੋਜੀਕਲ ਏਜੰਸੀ ਨੇ ਦੱਸਿਆ ਕਿ 7.4 ਤੀਬਰਤਾ ਦਾ ਭੂਚਾਲ ਜ਼ਮੀਨ ਦੇ 30 ਕਿਲੋਮੀਟਰ ਹੇਠਾਂ ਆਇਆ। 2011 ਦੇ ਵਿੱਚ ਇਸੇ ਏਰੀਆ ਦੇ ਵਿੱਚ ਆਏ ਭੂਚਾਲ ਨੇ ਹਜ਼ਾਰਾਂ ਜਾਨਾਂ ਲਈਆਂ ਸਨ ਅਤੇ ਕੋਸਟਲਾਈਨ ਦੇ ਨਾਲ ਕਾਫੀ ਭਾਰੀ ਨੁਕਸਾਨ ਕੀਤਾ ਸੀ। ਸਭ ਤੋਂ ਪਹਿਲਾਂ ਸੁਨਾਮੀ ਦੀ ਸਵੇਰੇ 10 ਵਜੇ ਜਾਰੀ ਕੀਤੀ ਗਈ, ਜਿਸ ਵਿੱਚ 3 ਮੀਟਰ ਉੱਚੀ ਲਹਿਰ ਆਉਣ ਦਾ ਅੰਦੇਸ਼ਾ ਲਾਇਆ ਜਾ ਰਿਹਾ ਸੀ। 2011 ਦੇ ਵਿੱਚ ਫੁਕੂਸ਼ੀਮਾ ਦੇ ਵਿੱਚ ਆਏ ਭੂਚਾਲ ਦੇ ਵਿੱਚ 18,000 ਲੋਕ ਮਾਰੇ ਗਏ ਸਨ ਅਤੇ ਕਈ ਲਾਪਤਾ ਹੋਏ ਸਨ ਤੇ ਇਸ ਏਰੀਆ ਦੇ ਵਿੱਚ ਨਿਊਕਲੀਅਰ ਰਿਐਕਟਰ ਹੋਣ ਕਰਕੇ ਉਸ ਦੇ ਲੀਕ ਹੋਣ ਦੀ ਖਬਰ ਆਈ ਸੀ, ਜਿਸ ਦੇ ਕਾਰਨ ਲੱਖਾਂ ਲੋਕਾਂ ਨੂੰ ਆਪਣਾ ਘਰ ਬਦਲਣਾ ਪਿਆ ਸੀ। ਉਸ ਤੋਂ ਬਾਅਦ ਦੇ ਵਿੱਚ ਫੁਕੂਸ਼ੀਮਾ ਦੇ ਵਿੱਚ ਸਾਰੇ ਨਿਊਕਲੀਅਰ ਪਲਾਂਟ ਬੰਦ ਕਰਤੇ ਗਏ ਸਨ। US ਜਿਓਲੋਜੀਕਲ ਸਰਵੇ ਦੇ ਮੁਤਾਬਿਕ ਉਹਨਾਂ ਨੇ ਪਹਿਲਾਂ ਇਸ ਭੂਚਾਲ ਦੀ ਤੀਬਰਤਾ 7.3 ਦੱਸੀ, ਪਰ ਬਾਅਦ ਦੇ ਵਿੱਚ ਇਸ ਨੂੰ 6.9 ਦੱਸਿਆ। 7.3 ਤੀਬਰਤਾ ਜਾਪਾਨ ਦੀ ਅਥਾਰਟੀਜ਼ ਦੇ ਵੱਲੋਂ ਡਿਕਲੇਅਰ ਕੀਤੀ ਗਈ ਸੀ। ਇਸ ਭੂਚਾਲ ਦੇ ਕਾਰਨ ਟੋਕੀਓ ਦੇ ਵਿੱਚ ਵੀ ਝਟਕੇ ਮਹਿਸੂਸ ਕੀਤੇ ਗਏ, ਜੋ ਕਿ ਜਾਪਾਨ ਦੀ ਕੈਪੀਟਲ ਹੈ। ਹਵਾਈ ਤੋਂ ਡੈਮੋਕ੍ਰੈਟਿਕ ਪਾਰਟੀ ਦੀ ਰਿਪਰੈਜ਼ੈਂਟੇਟਿਵ ਤੁਲਸੀ ਗਬਾਰਡ ਨੇ ਡੋਨਲਡ ਟਰੰਪ ਦੇ ਨਾਲ ਮੁਲਾਕਾਤ ਕੀਤੀ। ਤੁਲਸੀ ਗਬਾਰਡ, ਜਿਸਨੇ ਕਿ ਡੈਮੋਕ੍ਰੈਟਿਕ ਪਾਰਟੀ ਦੀ ਨੈਸ਼ਨਲ ਕਨਵੈਨਸ਼ਨ ਦੇ ਵਿੱਚ ਹਿਲਰੀ ਕਲਿੰਟਨ ਨੂੰ ਇੰਡੋਰਸ ਨਾ ਕਰਦੇ ਹੋਏ ਬਰਨੀ ਸੈਂਡਰਸ ਨੂੰ ਇੰਡੋਰਸ ਕੀਤਾ ਸੀ। ਤੁਲਸੀ ਗਬਾਰਡ ਨੇ ਡੋਨਲਡ ਟਰੰਪ ਦੇ ਨਾਲ ਮੁਲਾਕਾਤ ਨੂੰ ਦੋਸਤਾਨਾ ਅਤੇ ਪੋਜ਼ਿਟਿਵ ਦੱਸਿਆ। ਤੁਲਸੀ ਗਬਾਰਡ ਆਰਮੀ ਨੈਸ਼ਨਲ ਗਾਰਡ ਦੀ ਮੇਜਰ ਵੀ ਰਹਿ ਚੁੱਕੀ ਹੈ ਅਤੇ ਇਸਨੇ ਬਰਨੀ ਸੈਂਡਰਸ ਨੂੰ ਇੰਡੋਰਸ ਕਰਨ ਤੋਂ ਪਹਿਲਾਂ ਆਪਣਾ ਅਸਤੀਫਾ ਦਿੱਤਾ ਸੀ। ਡੋਨਲਡ ਟਰੰਪ ਦੇ ਕੈਂਪੇਨ ਨੇ ਕਿਹਾ ਹੈ ਕਿ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਹਰ ਪੋਲੀਟੀਕਲ ਪਾਰਟੀ ਦੇ ਵਿਊਜ਼ ਦਾ ਵੈਲਕਮ ਕਰਦੇ ਹਨ। ਤੁਲਸੀ ਗਬਾਰਡ ਨੇ ਦੱਸਿਆ ਕਿ ਉਹ ਹਵਾਈ ਦੇ ਬਿਹਾਫ ਤੇ ਸੀਰੀਆ ਦੇ ਉੱਤੇ ਨੋ ਫਲਾਈ ਜ਼ੋਨ ਕ੍ਰੀਏਟ ਕਰਨ ਤੇ ਆਪਣਾ ਵਿਰੋਧ ਜਤਾਉਣ ਆਈ ਸੀ। ਉਸਨੇ ਕਿਹਾ ਕਿ ਇਸ ਦੇ ਨਾਲ ਹਾਲਾਤ ਹੋਰ ਵਿਗੜ ਜਾਣਗੇ ਤੇ ਆਈਸਿਸ ਨੂੰ ਹੋਰ ਜ਼ਿਆਦਾ ਮਜ਼ਬੂਤੀ ਮਿਲੇਗੀ ਤੇ ਉਸਨੇ ਇਹ ਵੀ ਕਿਹਾ ਕਿ ਇਸ ਦੇ ਨਾਲ US ਅਤੇ ਰਸ਼ੀਆ ਦੇ ਸਬੰਧ ਆਪਸ ਦੇ ਵਿੱਚ ਕਾਫੀ ਵਿਗੜ ਜਾਣਗੇ ਅਤੇ ਨਿਊਕਲੀਅਰ ਵਾਰ ਦਾ ਵੀ ਖਤਰਾ ਰਹੇਗਾ। ਇਸ ਮੁਲਾਕਾਤ ਨੂੰ ਤੁਲਸੀ ਗਬਾਰਡ ਵੱਲੋਂ ਕਾਫੀ ਪੋਜ਼ਿਟਿਵ ਮੰਨਿਆ ਜਾ ਰਿਹਾ ਹੈ।
ਸੈਨ ਐਂਟੋਨੀਓ ਪੁਲਿਸ ਨੇ ਅੱਜ 50 ਸਾਲ ਦੇ ਪੁਲਿਸ ਅਫਸਰ ਨੂੰ ਮਾਰਨ ਵਾਲੇ ਵਿਅਕਤੀ ਆਰਟਿਸਟ ਟਾਇਰੋਨ ਮੈਕੇਨ, ਜਿਸ ਦੀ ਉਮਰ 31 ਸਾਲ ਸੀ, ਉਸ ਦੀ ਗ੍ਰਿਫਤਾਰੀ ਦੀ ਘੋਸ਼ਣਾ ਕੀਤੀ। ਸੈਨ ਐਂਟੋਨੀਓ ਪੁਲਿਸ ਨੇ ਦੱਸਿਆ ਕਿ ਉਸ ਨੂੰ ਅੱਜ ਤਕਰੀਬਨ 4:30 ਵਜੇ ਗ੍ਰਿਫਤਾਰ ਕੀਤਾ ਗਿਆ, ਜਦੋਂ ਉਹ ਇੱਕ ਔਰਤ ਦੇ ਨਾਲ ਅਤੇ 2 ਸਾਲ ਦੀ ਬੱਚੀ ਦੇ ਨਾਲ ਕਾਰ ਦੇ ਵਿੱਚ I-10 ਦੇ ਉੱਤੇ ਟਰੈਵਲ ਕਰ ਰਿਹਾ ਸੀ। ਆਰਟਿਸਟ ਟਾਇਰੋਨ ਮੈਕੇਨ ਇੱਕ ਅਫਰੀਕਨ ਅਮਰੀਕਨ ਹੈ ਅਤੇ ਪੁਲਿਸ ਚੀਫ ਨੇ ਦੱਸਿਆ ਕਿ ਉਸ ਦੀ ਇਮੇਜ ਉਹਨਾਂ ਨੇ ਸਰਵੇਲੈਂਸ ਕੈਮਰਾ ਦੇ ਵਿੱਚ ਦੇਖੀ ਸੀ ਅਤੇ ਉਸ ਤੋਂ ਬਾਅਦ ਦੇ ਵਿੱਚ ਪੁਲਿਸ ਉਸ ਦੀ ਤਲਾਸ਼ ਕਰ ਰਹੀ ਸੀ। ਇਸ ਨੂੰ ਡਿਟੈਕਟਿਵ ਮਾਰਕੋਨੀ ਦੀ ਹੱਤਿਆ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਡਿਟੈਕਟਿਵ ਮਾਰਕੋਨੀ 20 ਸਾਲ ਦੇ ਵੈਟਰਨ ਸਨ, ਜੋ ਕਿ ਪੁਲਿਸ ਡਿਪਾਰਟਮੈਂਟ ਦੇ ਵਿੱਚ ਕੰਮ ਕਰ ਰਹੇ ਸਨ ਤੇ ਜਦੋਂ ਉਹ ਇੱਕ ਟ੍ਰੈਫਿਕਟ ਪੁਲਿਸ ਹੈੱਡਕੁਆਰਟਰ ਦੇ ਬਾਹਰ ਇਸ਼ੂ ਕਰ ਰਹੇ ਸਨ ਤਾਂ ਉਸ ਸਮੇਂ ਉਸ ਨੂੰ ਆਰਟਿਸਟ ਦੁਆਰਾ ਗੋਲੀ ਮਾਰੀ ਗਈ। ਬਾਅਦ ਦੇ ਵਿੱਚ ਪੁਲਿਸ ਨੇ ਉਸ ਵਿਅਕਤੀ ਦੀ ਵੀਡੀਓ ਫੁਟੇਜ ਰਿਲੀਜ਼ ਕੀਤੀ, ਜੋ ਕਿ ਡਿਟੈਕਟਿਵ ਨੂੰ ਗੋਲੀ ਮਾਰ ਕੇ ਤੋਂ ਫਰਾਰ ਹੋ ਗਿਆ ਸੀ। US ਗਵਰਨਮੈਂਟ ਵੱਲੋਂ ਕੰਟਰੋਵਰਸ਼ੀਅਲ ਟ੍ਰੀਟਮੈਂਟ ਹੋਮਿਓਪੈਥੀ ਦੀਆਂ ਦਵਾਈਆਂ ਦੇ ਉੱਤੇ ਦੇ ਡੂ ਨਾਟ ਵਰਕ, ਯਾਨੀ ਕਿ ਇਹ ਕੰਮ ਨਹੀਂ ਕਰਨਗੀਆਂ ਦਾ ਲੇਬਲ ਲਾਉਣਾ ਜ਼ਰੂਰੀ ਕੀਤਾ ਗਿਆ। US ਦੇ ਵਿੱਚ ਹੋਮਿਓਪੈਥਿਕ ਰੈਮਡੀਜ਼ ਦੀ ਕਾਫੀ ਡੀ ਮਾਰਕੀਟ ਮੰਨੀ ਜਾਂਦੀ ਹੈ ਤੇ 2007 ਦੇ ਵਿੱਚ ਅਮਰੀਕਨਜ਼ ਨੇ $3 ਬਿਲੀਅਨ ਇਸ ਦੇ ਉੱਤੇ ਖਰਚ ਕੀਤਾ ਸੀ। ਇਹ ਕੰਟਰੋਵਰਸ਼ੀਅਲ ਸਿਸਟਮ 1796 ਦੇ ਵਿੱਚ ਸੈਮੂਅਲ ਹੈਨੀਮਨ ਦੁਆਰਾ ਕ੍ਰੀਏਟ ਕੀਤਾ ਗਿਆ ਮੰਨਿਆ ਜਾਂਦਾ ਹੈ ਤੇ ਉਸ ਨੂੰ ਬਾਅਦ ਦੇ ਵਿੱਚ ਮੇਨ ਸਟ੍ਰੀਮ ਸਾਇੰਸ ਦੇ ਵਿੱਚ ਜ਼ਿਆਦਾ ਤਵੱਜੋ ਨਹੀਂ ਦਿੱਤੀ ਗਈ। ਹੁਣ US ਗਵਰਨਮੈਂਟ ਨੇ ਇਹਨਾਂ ਦਵਾਈ ਦੇ ਪ੍ਰੋਡਿਊਸਰਸ ਨੂੰ ਕਿਹਾ ਹੈ ਕਿ ਉਹ ਸਾਰੀਆਂ ਮੈਡੀਸਿਨ ਦੇ ਉੱਤੇ ਇਹ ਸਟicker ਲਾਉਣ ਕਿ ਇਸ ਦਾ ਕੋਈ ਵੀ ਸਾਇੰਟਿਫਿਕ ਪ੍ਰੂਫ ਨਹੀਂ ਹੈ ਕਿ ਇਹ ਦਵਾਈਆਂ ਕੰਮ ਕਰਨਗੀਆਂ। ਦੱਸਿਆ ਜਾਂਦਾ ਹੈ ਕਿ 1796 ਦੇ ਵਿੱਚ ਇਹ ਸਿਸਟਮ ਇਸ ਧਾਰਨਾ ਦੇ ਉੱਤੇ ਖੜਾ ਕੀਤਾ ਗਿਆ ਸੀ ਕਿ ਜੋ ਕੀਟਾਣੂ ਇੱਕ ਤੰਦਰੁਸਤ ਸਰੀਰ ਦੇ ਵਿੱਚ ਬਿਮਾਰੀ ਪੈਦਾ ਕਰਦੇ ਹਨ, ਉਹੀ ਕੀਟਾਣੂ ਇੱਕ ਬਿਮਾਰ ਵਿਅਕਤੀ ਦੇ ਸਰੀਰ ਦੇ ਵਿੱਚ ਉਸ ਦੀ ਰੋਕਥਾਮ ਕਰ ਸਕਦੇ ਹਨ। ਇਸ ਧਾਰਨਾ ਦੇ ਉੱਤੇ ਖੜੇ ਹੋਏ ਇਸ ਮੈਡੀਕਲ ਸਿਸਟਮ ਨੂੰ ਹਜੇ ਤੱਕ ਕੋਈ ਵੀ ਵਿਗਿਆਨਿਕ ਮਾਨਤਾ ਨਹੀਂ ਮਿਲੀ ਹੈ। ਪ੍ਰੈਜ਼ੀਡੈਂਟ ਇਲੈਕਟ ਡੋਨਾਲਡ ਟਰੰਪ ਨੇ ਸੋਮਵਾਰ ਨੂੰ 2.5 ਮਿੰਟ ਦਾ ਇੱਕ ਵੀਡੀਓ ਇਨਫੋਰਮੇਸ਼ਨ ਮੈਸੇਜ ਸਾਂਝਾ ਕੀਤਾ, ਜਿਸ ਦੇ ਵਿੱਚ ਉਹਨਾਂ ਨੇ ਆਪਣੇ ਟ੍ਰਾਂਜੀਸ਼ਨ ਪ੍ਰੋਸੈਸ ਤੇ ਰਾਸ਼ਟਰਪਤੀ ਬਣ ਤੋਂ ਬਾਅਦ ਪਹਿਲੇ 100 ਦਿਨ ਦੀਆਂ ਪਾਲਿਸੀਜ਼ ਦਾ ਜ਼ਿਕਰ ਕੀਤਾ। ਇਸ ਮੈਸੇਜ ਦੇ ਵਿੱਚ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਅਮਰੀਕਾ ਦੇ ਵਿੱਚ ਹੋਰ ਜ਼ਿਆਦਾ ਨੌਕਰੀਆਂ ਪੈਦਾ ਕਰਨਗੇ ਅਤੇ ਟ੍ਰੇਡ ਐਗਰੀਮੈਂਟਸ ਨੂੰ ਰੀਨੈਗੋਸ਼ੀਏਟ ਕਰਨਗੇ। ਇਸ ਦੇ ਨਾਲ-ਨਾਲ એનર્ਜੀ ਪ੍ਰੋਡਕਸ਼ਨ ਦੇ ਉੱਤੇ ਲੱਗੀਆਂ ਸਾਰੀਆਂ ਰੈਸਟ੍ਰਿਕਸ਼ਨਸ ਨੂੰ ਹਟਾਉਣਗੇ ਤੇ ਵਾਈਟ ਹਾਊਸ ਦੇ ਅਧਿਕਾਰੀ ਜੋ ਕਿ ਰਿਟਾਇਰ ਹੋਣ ਤੋਂ ਬਾਅਦ ਦੇ ਵਿੱਚ ਲੌਬਿੰਗ ਦੇ ਵਿੱਚ ਜਾਂਦੇ ਹਨ ਜਾਂ ਫਿਰ ਫੋਰਨ ਗਵਰਨਮੈਂਟ ਦੇ ਨਾਲ ਡੀਲ ਬਣਾਉਣ ਦੇ ਲਈ ਲੌਬੀ ਕਰਦੇ ਹਨ, ਉਹਨਾਂ ਦੇ ਉੱਤੇ ਬੈਨ ਕੀਤਾ ਜਾਏਗਾ। ਡੋਨਾਲਡ ਟਰੰਪ ਨੇ ਕਿਹਾ ਕਿ ਉਹਨਾਂ ਦਾ ਟ੍ਰਾਂਜੀਸ਼ਨ ਪ੍ਰੋਸੈਸ ਸਮੂਥਲੀ ਅਤੇ ਬਿਲਕੁਲ ਵਧੀਆ ਤਰੀਕੇ ਦੇ ਨਾਲ ਚੱਲ ਰਿਹਾ ਹੈ। ਡੋਨਾਲਡ ਟਰੰਪ ਨੇ ਇੱਕ ਵਾਰੀ ਫਿਰ ਇਮੀਗ੍ਰੈਂਟਸ ਅਤੇ ਵੀਜ਼ਾ ਅਬਿਊਜ਼ ਦੇ ਉੱਤੇ ਵੀ ਗੱਲਬਾਤ ਕੀਤੀ ਅਤੇ ਕਿਹਾ ਜੋ ਵੀ ਢੰਗ ਦੇ ਨਾਲ ਵੀਜ਼ਾ ਅਬਿਊਜ਼ ਹੋ ਰਹੇ ਹਨ ਉਹਨਾਂ ਨੂੰ ਵੀ ਗੌਰ ਦੇ ਨਾਲ ਦੇਖਿਆ ਜਾਏਗਾ ਤੇ ਅਫੋਰਡੇਬਲ ਕੇਅਰ ਐਕਟ ਨੂੰ ਰੀਪੀਲ ਕੀਤਾ ਜਾਏਗਾ। ਡੋਨਾਲਡ ਟਰੰਪ ਨੇ ਕਿਹਾ ਚਾਹੇ ਸਟੀਲ ਪ੍ਰੋਡਕਸ਼ਨ ਹੋਵੇ, ਚਾਹੇ ਕਾਰਾਂ ਦੀ ਮੈਨੂਫੈਕਚਰਿੰਗ ਜਾਂ ਫਿਰ ਕਿਸੇ ਵੀ ਬਿਮਾਰੀ ਦਾ ਇਲਾਜ ਲੱਭਣਾ, ਉਹਨਾਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਹਰ ਇੱਕ ਇਨੋਵੇਸ਼ਨ ਅਮਰੀਕਾ ਦੀ ਧਰਤੀ ਦੇ ਉੱਤੇ ਕੀਤੀ ਜਾਏ ਅਤੇ ਅਮਰੀਕਨ ਲੋਕਾਂ ਦੇ ਲਈ ਪੈਸਾ ਅਤੇ ਨੌਕਰੀਆਂ ਪੈਦਾ ਕਰਨਾ ਚਾਹੁੰਦੇ ਹਨ। ਇਸ ਵੀਡੀਓ ਮੈਸੇਜ ਦੇ ਵਿੱਚ ਡੋਨਾਲਡ ਟਰੰਪ ਨੇ ਸਿੱਧੇ ਤੌਰ ਦੇ ਉੱਤੇ ਇਲੀਗਲ ਇਮੀਗ੍ਰੇਸ਼ਨ ਰਿਪੋਰਟ ਕਰਨ ਜਾਂ ਫਿਰ ਵਾਲ ਬਣਾਉਣ ਦੇ ਉੱਤੇ ਕੋਈ ਗੱਲਬਾਤ ਨਹੀਂ ਕੀਤੀ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵੱਧਦੇ ਹਾਂ ਮੌਸਮ ਜਾਣਕਾਰੀ ਦੇ ਵੱਲ। ਮੰਗਲਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 64 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 50 ਡਿਗਰੀ। ਇੱਥੇ ਰਾਤ ਨੂੰ ਮੀਂਹ ਪੈਣ ਦੀ ਸੰਭਾਵਨਾ ਰਹੇਗੀ। ਸੈਨ ਫਰਾਂਸਿਸਕੋ ਦੇ ਵਿੱਚ 58 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਇੱਥੇ ਵੀ ਰਾਤ ਨੂੰ ਮੀਂਹ ਪੈਣ ਦੀ ਸੰਭਾਵਨਾ ਰਹੇਗੀ। ਸੈਕਰਾਮੈਂਟੋ ਦੇ ਵਿੱਚ 59 ਡਿਗਰੀ ਹਾਈ ਅਤੇ ਰਾਤ ਨੂੰ 46 ਡਿਗਰੀ ਲੋ। ਇੱਥੇ ਰਾਤ ਨੂੰ ਮੀਂਹ ਪੈਣ ਦੇ ਅਸਾਰ 90% ਹਨ। ਯੂਬਾ ਸਿਟੀ ਦੇ ਵਿੱਚ 59 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋ। ਸਟਾਕਟਨ ਦੇ ਵਿੱਚ 62 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋ। ਟ੍ਰੇਸੀ ਦੇ ਵਿੱਚ 62 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋ। ਮੋਡੈਸਟੋ ਦੇ ਵਿੱਚ 63 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋ। ਇੱਥੇ ਰਾਤ ਨੂੰ ਮੀਂਹ ਪੈਣ ਦੇ ਅਸਾਰ 80% ਹਨ। ਫ੍ਰੈਜ਼ਨੋ ਦੇ ਵਿੱਚ 62 ਡਿਗਰੀ ਹਾਈ ਅਤੇ ਰਾਤ ਨੂੰ 46 ਡਿਗਰੀ ਲੋ ਰਹੇਗਾ। ਬੇਕਰਸਫੀਲਡ ਦੇ ਵਿੱਚ 63 ਡਿਗਰੀ ਹਾਈ ਅਤੇ ਰਾਤ ਨੂੰ 43 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 67 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਟਰਕੀ ਦੇ ਵਿੱਚ 41 ਡਿਗਰੀ ਹਾਈ ਅਤੇ ਰਾਤ ਨੂੰ 27 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 45 ਡਿਗਰੀ ਹਾਈ ਅਤੇ ਰਾਤ ਨੂੰ 30 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 51 ਡਿਗਰੀ ਹਾਈ ਅਤੇ ਰਾਤ ਨੂੰ 43 ਡਿਗਰੀ ਲੋ। ਇੱਥੇ ਕੱਲ ਨੂੰ ਮੀਂਹ ਪਵੇਗਾ। ਸੈਟਲ ਦੇ ਵਿੱਚ 50 ਡਿਗਰੀ ਹਾਈ ਅਤੇ ਰਾਤ ਨੂੰ 43 ਡਿਗਰੀ ਲੋ। ਇੱਥੇ ਵੀ ਮੀਂਹ ਪੈ ਸਕਦਾ ਹੈ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 50 ਡਿਗਰੀ ਹਾਈ ਅਤੇ ਰਾਤ ਨੂੰ 22 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 48 ਡਿਗਰੀ ਹਾਈ ਅਤੇ ਰਾਤ ਨੂੰ 35 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 44 ਡਿਗਰੀ ਹਾਈ ਅਤੇ ਰਾਤ ਨੂੰ 30 ਡਿਗਰੀ ਲੋ। ਨਿਊਯਾਰਕ ਦੇ ਵਿੱਚ 46 ਡਿਗਰੀ ਹਾਈ ਅਤੇ ਰਾਤ ਨੂੰ 35 ਡਿਗਰੀ ਲੋ। ਕੈਨੇਡਾ ਟੋਰਾਂਟੋ ਦੇ ਵਿੱਚ 4 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -4 ਡਿਗਰੀ ਸੈਲਸੀਅਸ ਲੋ ਰਹੇਗਾ। ਵਿਨੀਪੈਗ ਦੇ ਵਿੱਚ 2 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -2 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 4 ਡਿਗਰੀ
ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ -6 ਡਿਗਰੀ ਸੈਲਸੀਅਸ ਲੋ ਰਹੇਗਾ। ਵੈਨਕੂਵਰ ਦੇ ਵਿੱਚ 8 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 5 ਡਿਗਰੀ ਸੈਲਸੀਅਸ ਲੋ। ਪੰਜਾਬ ਅੰਮ੍ਰਿਤਸਰ ਦੇ ਵਿੱਚ 27 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 12 ਡਿਗਰੀ ਸੈਲਸੀਅਸ ਲੋ ਰਹੇਗਾ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 16 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 11 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 4 ਡਿਗਰੀ ਸੈਲਸੀਅਸ ਲੋ ਰਹੇਗਾ। ਬਰਲਿਨ ਦੇ ਵਿੱਚ 14 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ ਰਹੇਗਾ ਅਤੇ ਫਰਾਂਸ ਪੈਰਿਸ ਦੇ ਵਿੱਚ 12 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋ ਰਹੇਗਾ। ਇਸੀ ਮੌਸਮ ਦੀ ਜਾਣਕਾਰੀ। ਹੁਣ ਵਧਦੇ ਹਾਂ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਸੋਮਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 88 ਅੰਕ ਵੱਧ ਕੇ 18,956.69 ਤੇ ਬੰਦ ਹੋਇਆ। ਨੈਸਡੈਕ 47 ਅੰਕ ਵੱਧ ਕੇ 5,368.86 ਤੇ ਬੰਦ ਹੋਇਆ। S&P 16 ਅੰਕ ਵੱਧ ਕੇ 2198.18 ਤੇ ਬੰਦ ਹੋਇਆ। ਵਿਲਸ਼ਾਇਰ 5000 183 ਅੰਕ ਵੱਧ ਕੇ 22,999.66 ਤੇ ਬੰਦ ਹੋਇਆ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਫੇਸਬੁੱਕ ਦਾ ਰਿਹਾ, ਜਿਸ ਦੀ ਕੀਮਤ 121.75 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ 68 ਰੁਪਏ 7 ਪੈਸੇ, ਕੈਨੇਡੀਅਨ ਡਾਲਰ ਦੀ ਕੀਮਤ 50 ਰੁਪਏ 77 ਪੈਸੇ, ਬ੍ਰਿਟਿਸ਼ ਪਾਉਂਡ ਦੀ ਕੀਮਤ 85 ਰੁਪਏ 10 ਪੈਸੇ, ਆਸਟ੍ਰੇਲੀਅਨ ਡਾਲਰ ਦੀ ਕੀਮਤ 50 ਰੁਪਏ 30 ਪੈਸੇ, ਇੱਕ ਯੂਰੋ ਦੀ ਕੀਮਤ 72 ਰੁਪਏ 40 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 48 ਰੁਪਏ 18 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ 47 ਰੁਪਏ 86 ਪੈਸੇ, ਬਹਿਰੀਨੀ ਦਿਨਾਰ ਦੀ ਕੀਮਤ 180 ਰੁਪਏ 61 ਪੈਸੇ, ਇੱਕ ਕੁਵੈਤੀ ਦਿਨਾਰ ਦੀ ਕੀਮਤ 213 ਰੁਪਏ 28 ਪੈਸੇ। ਸੋਨੇ ਦਾ ਰੇਟ $1217.76 ਪਰ ਆਉਂਸ ਰਿਹਾ ਤੇ ਚਾਂਦੀ $16.79 ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ 408 272 5200 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।